25,000 ਮਦਰਸਿਆਂ ਦੇ ਵਿੱਚੋਂ 560 ਮਦਰਸੇ ਆ ਜਿਹੜੇ ਸਰਕਾਰ ਤੋਂ ਫੰਡ ਲੈਂਦੇ ਆ, ਪਰ ਉਹ ਵੀ ਤੁਸੀਂ ਦੇਖੋ ਕਿ ਕਿੰਨੀ ਘੱਟ ਪਰਸੈਂਟੇਜ ਆ। ਪਰ ਉਸ ਘੱਟ ਪਰਸੈਂਟੇਜ ਨੂੰ ਆਧਾਰ ਬਣਾ ਕੇ ਜਿਹੜੇ ਬਾਕੀ ਦੇ ਸਾਰੇ ਮਦਰਸੇ ਆ ਉਹਨਾਂ ਨੂੰ ਵੀ ਸਰਕਾਰ ਮਤਲਬ ਬੰਦ ਕਰਨਾ ਚਾਹੁੰਦੀ ਹੈ ਕਿ ਅਸੀਂ ਪੈਸੇ ਦਿੰਦੇ ਹਾਂ ਤਾਂ ਕਰਕੇ ਇੱਥੇ ਜਿਹੜੀ ਹੈ ਸੈਕੂਲਰਿਜ਼ਮ ਲਾਗੂ ਕੀਤਾ ਜਾਵੇ। ਉਹਨਾਂ ਨੇ ਕਹਿ ਦਿੱਤਾ ਕਿ ਇਰੈਗੂਲਰ ਜਿੰਨੇ ਮਦਰਸੇ ਆ 24 ਘੰਟਿਆਂ ਦੇ ਵਿੱਚ ਬੰਦ ਕੀਤੇ ਜਾਣ, ਤੇ ਜਿਹੜਾ ਕੋਈ ਮਦਰਸਾ 24 ਘੰਟਿਆਂ ਦੇ ਵਿੱਚ ਬੰਦ ਨਹੀਂ ਹੋਇਆ ਤੇ ਉਹਨਾਂ ਇੱਕ ਵੀ ਕਲਾਸ ਕੋਈ ਲਾਈ ਆਪਣੇ ਉੱਥੇ ਤੇ ਉਹਨੂੰ ਪਰ ਡੇ 10,000 ਤੱਕ ਦਾ ਜਿਹੜਾ ਜੁਰਮਾਨਾ ਆ ਉਹ ਦੇਣਾ ਪਊਗਾ। ਜਿਹੜੀ ਇਹ ਪਾਲਿਸੀ ਆ ਮਤਲਬ ਉਹਦੇ ਵਿੱਚ ਉਹਨਾਂ ਦਾ ਆਧਾਰ ਇਹੀ ਆ ਵੀ ਉਹਨਾਂ ਨੂੰ ਇਸ ਗੱਲ ਤੋਂ ਡਰ ਲੱਗਦਾ ਵੀ ਜਿਹੜੇ ਮੁਸਲਮਾਨ ਨੇ ਉਹ ਆਪਣੇ ਬੱਚਿਆਂ ਨੂੰ ਜਿਹੜਾ ਆਪਣੀ ਪਛਾਣ ਦੇ ਵਿੱਚ ਕਾਇਮ ਕਿਵੇਂ ਰੱਖ ਰਹੇ ਆ, ਤੇ ਉਹਦਾ ਜ਼ਰੀਆ ਮਦਰਸੇ ਆ। ਇਹੋ ਜਿਹੀ ਅੱਜ ਦੀ ਭਾਰਤੀ ਸਟੇਟ ਅਸੀਂ ਦੇਖਦੇ ਹਾਂ ਕਿ ਜਿਹਦਾ ਮੂਲ ਖਾਸਾ ਹੀ ਇਹ ਆ ਕਿ ਉਹਨੇ ਸਾਰਿਆਂ ਦੀ ਇੱਕ ਆਈਡੈਂਟੀਟੀ ਬਣਾਉਣੀ ਆ, ਹਿੰਦੂ ਰਾਸ਼ਟਰ ਬਣਾਉਣਾ ਆ ਜਾਂ ਹਿੰਦੂ ਆਈਡੈਂਟੀਟੀ ਬਣਾਉਣੀ ਆ, ਤੇ ਉਹਦੀ ਜਿਹੜਾ ਕਰੀਕੁਲਮ ਆ ਉਹਦਾ ਸਾਰਾ ਉਹ ਵੀ ਉਸੇ ਤੇ ਬੇਸਡ ਉਹ ਫਿਰ ਬਣਾਉਂਦੇ ਆ। ਤੇ ਬੱਚਿਆਂ ਨੂੰ ਫਿਰ ਉਹੀ ਗੱਲ ਹੁੰਦੀ ਆ ਵੀ ਜਿਵੇਂ ਅਸੀਂ ਕਈ ਵਾਰ ਸਿੱਖਾਂ ਦੇ ਵਿੱਚ ਇਹ ਅੱਜ ਕਮਜ਼ੋਰੀ ਆਈ ਦੇਖਦੇ ਆ ਕਈ ਸਿੱਖਾਂ ਦੇ ਵਿੱਚ ਵੀ ਜਿਨ੍ਹਾਂ ਨੂੰ ਇਹ ਲੱਗਦਾ ਵੀ ਮੈਂ ਸਿੱਖ ਬਾਅਦ ਚੋਂ ਆ ਜੀ, ਪਹਿਲਾਂ ਮੈਂ ਭਾਰਤੀ ਹਾਂ। ਜਿਹੜਾ ਉਹ ਸਿੱਖ ਰਾਜ ਜਦੋਂ ਹਜੇ ਦੁਨੀਆ ਦੇ ਵਿੱਚ ਫਰੀਡਮਸ ਦੀ ਇੰਨੀ ਗੱਲ ਤੁਰੀ ਵੀ ਨਾ ਸੀ, ਜਦੋਂ ਦੁਨੀਆ ਦੇ ਵਿੱਚ ਮਤਲਬ ਰਾਜਸ਼ਾਹੀਆਂ ਸੀ ਵੀ ਰਾਜਾ ਜਿਹੜਾ ਰਾਜੇ ਦਾ ਧਰਮ ਹੀ ਸਾਰਿਆਂ ਨੂੰ ਅਡੋਪਟ ਕਰਨਾ ਪੈਂਦਾ ਸੀ, ਉਹ ਜਿਹਾ ਸਮਾਂ ਸੀ। ਤਾਂ ਉਸ ਸਮੇਂ 'ਚ ਵੀ ਮਤਲਬ ਉਹ ਕਹਿ ਰਹੇ ਆ ਵੀ ਜਿਹੜੇ ਮੁਸਲਮਾਨ ਬੱਚੇ ਸੀ ਉਹਨਾਂ ਨੂੰ ਟੋਟਲ ਫਰੀਡਮ ਸੀ ਆਪਣੇ ਮੁਤਾਬਕ ਪੜ੍ਹਨ ਦੀ ਤੇ ਆਪਣੀ ਜ਼ਿੰਦਗੀ ਦੇ ਵਿੱਚ ਵਧਣ ਫੁੱਲਣ ਦੀ, ਤੇ ਉਹਨਾਂ ਦੇ ਜਿਹੜੇ ਮਦਰਸੇ ਸੀ ਉਹ ਬਿਨਾਂ ਕਿਸੇ ਸਰਕਾਰੀ ਦਖਲਅੰਦਾਜ਼ੀ ਤੋਂ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੇ ਸੀ। ਕੰਟਰੋਲ ਸਾਰਾ ਸਟੇਟ ਦੇ ਕੋਲ ਆ। ਤਾਂ ਇਹ ਬਾਰੇ ਕਹਿੰਦੇ ਆ ਵੀ ਅੱਜ ਦੀ ਮਾਡਰਨ ਸਟੇਟ ਤਾਂ ਇਹ ਵੀ ਤੈਅ ਕਰਦੀ ਹੈ ਕਿ ਲੋਕਾਂ ਨੇ ਸੁਪਨੇ ਕਿਹੋ ਜਿਹੇ ਲੈਣੇ, ਉਹ ਇੰਨਾ ਜ਼ਿਆਦਾ ਲੋਕਾਂ ਨੂੰ ਕੰਟਰੋਲ ਕਰਦੀ ਆ। ਸੁਖਵਿੰਦਰ ਸਿੰਘ ਜੀ, ਹੁਣ ਅਸੀਂ ਗੱਲਬਾਤ ਨੂੰ ਅੱਗੇ ਤੋਰਦੇ ਹਾਂ, ਜਿੱਥੇ ਅਸੀਂ ਇਹ ਗੱਲ ਕੀਤੀ ਹੈ ਕਿ ਸੱਤਾ ਦੇ ਵਿੱਚ ਰਹਿਣ ਦੇ ਲਈ ਜਿਹੜੀ ਸੱਤਾ ਦੀ ਭੁੱਖ ਹੈਗੀ ਆ ਉਹਨੂੰ ਭਰਨ ਦੇ ਲਈ ਜਿਹੜੇ ਸਿਆਸਤਦਾਨ ਨੇ ਉਹ ਕਿਸ ਲੈਵਲ ਤੱਕ ਜਾਂਦੇ ਨੇ, ਕਿਸ ਲੈਵਲ ਤੱਕ ਜਾ ਕੇ ਜਿਹੜੀ ਨਫ਼ਰਤ ਦੀ ਰਾਜਨੀਤੀ ਹੈ ਉਹ ਕੀਤੀ ਜਾਂਦੀ ਹੈ। ਜਿੱਥੇ ਅਸੀਂ ਇਜ਼ਰਾਈਲ ਦਾ ਜ਼ਿਕਰ ਕੀਤਾ, ਉੱਥੇ ਹੁਣ ਭਾਰਤ ਵੱਲ ਨਜ਼ਰ ਮਾਰੀਏ। ਭਾਰਤ ਦੇ ਵਿੱਚ ਹੁਣ ਚੋਣਾਂ ਜਿਹੜੀਆਂ ਨੇ ਉਹ ਸਿਰ ਤੇ ਨੇ। ਆਉਂਦੇ ਹਫ਼ਤੇ ਤੱਕ, ਹੋਰ ਕੁਝ ਦਿਨਾਂ ਤੱਕ ਜਿਹੜਾ ਆ ਉੱਥੇ ਚੋਣ ਜ਼ਾਬਤਾ ਵੀ ਲੱਗ ਜਾਣਾ। ਪਹਿਲੇ ਪੜਾਅ ਦੀਆਂ ਜਿਹੜੀਆਂ ਵੋਟਾਂ ਹੈਗੀਆਂ ਨੇ ਉਹ ਸ਼ੁਰੂ ਹੋ ਜਾਣੀਆਂ ਨੇ, ਤੇ ਨਾਲ ਹੀ ਨਾਲ ਮਤਲਬ ਜਿਹੜੀ ਬੀਜੇਪੀ ਦੀ ਸਿਆਸਤ ਹੈਗੀ ਹੈ ਪਿਛਲੇ 10 ਸਾਲਾਂ ਤੋਂ, ਖਾਸ ਤੌਰ ਤੇ ਜੇ ਦੇਖਣਾ ਹੋਵੇ, ਉਹਨਾਂ ਦੀ ਪੋਲਰਾਈਜੇਸ਼ਨ ਦੀ ਨੀਤੀ ਥੱਲੇ ਘੱਟ ਗਿਣਤੀਆਂ ਨੂੰ ਕਿਵੇਂ ਉਹਨਾਂ ਨੇ ਟਾਰਗੇਟ ਕੀਤਾ ਉਹਦੇ ਥੱਲੇ, ਜਾਂ ਜਿਸ ਕਿਸਮ ਦੇ ਨੈਰੇਟਿਵ ਉਹਨਾਂ ਨੇ ਸੈੱਟ ਕੀਤੇ, ਹੱਥਕੰਡੇ ਅਪਣਾਏ, ਉਹ ਪਾਕਿਸਤਾਨ ਦੇ ਖਿਲਾਫ ਹੋਵੇ, ਮੁਸਲਮਾਨਾਂ ਦੇ ਖਿਲਾਫ ਹੋਵੇ, ਬਾਲਾਕੋਟ ਤੇ ਪੁਲਵਾਮਾ ਅਟੈਕ ਤੋਂ ਲੈ ਕੇ ਅਸੀਂ ਹੁਣ ਤੱਕ ਦਾ ਸਾਰਾ ਸਫ਼ਰ ਉਹ ਦੇਖ ਰਹੇ ਹਾਂ। ਉਹਦੇ 'ਚ ਹੁਣ ਲੇਟੈਸਟ ਜਦੋਂ ਅਸੀਂ ਦੇਖਦੇ ਹਾਂ ਤੇ ਰਾਮ ਮੰਦਿਰ ਦਾ ਸ਼ਿਲਾਨਿਆਸ ਜਿਹੜਾ ਕਹਿ ਕੇ ਕੀਤਾ ਪ੍ਰੋਗਰਾਮ ਰੱਖਿਆ ਗਿਆ। ਹੁਣ ਅੱਜ ਦਾ ਮਤਲਬ ਲੇਟੈਸਟ ਬਿਆਨ ਨਰਿੰਦਰ ਮੋਦੀ ਦਾ ਹੈਗਾ ਕਿ ਜੀ ਕਾਂਗਰਸ ਜਿਹੜੀ ਆ ਉਹਨੇ ਇਨਸਲਟ ਕੀਤੀ ਹੈ ਕਿ ਉਹ ਰਾਮ ਮੰਦਿਰ ਦੀ ਇਨਾਗਰੇਸ਼ਨ ਤੇ ਨਹੀਂ ਪਹੁੰਚੇ। ਉਹ ਮਤਲਬ ਉਹੀ ਇਨਸਲਟ ਜਿਹੜੇ ਇਹਨਾਂ ਦੇ ਧਰਮ ਗੁਰੂ ਸੀ ਉਹ ਵੀ ਨਹੀਂ ਪਹੁੰਚੇ ਹੈਗੇ, ਉਹਨਾਂ ਲਈ ਮਤਲਬ ਡਿਫਰੈਂਟ ਕਿਸਮ ਦੀ ਨੀਤੀ ਬਣ ਜਾਂਦੀ ਹੈ। ਸੋ ਇਹ ਜਿਹੜੀ ਮੋਦੀ ਸਰਕਾਰ ਦੀ ਨੀਤੀ ਹੈ ਮੁਸਲਮਾਨਾਂ ਦੇ ਖਿਲਾਫ, ਉਹ ਹੁਣ ਜ਼ੋਰ ਫੜਦੀ ਨਜ਼ਰ ਆ ਰਹੀ ਹੈ। ਜਾਂ ਇਹ ਕਹਿ ਲਓ ਇੱਕ ਨੈਰੇਟਿਵ ਬਿਲਡ ਕੀਤਾ ਆ ਸਾਰੇ ਕਾਸੇ ਨੂੰ ਮੁੱਖ ਰੱਖਦਿਆਂ ਹੋਇਆਂ। ਹੁਣ ਉਹਦੇ 'ਚ ਕਿਸੇ ਵੀ ਪੱਖ ਨੂੰ ਜਾਂ ਕਿਸੇ ਵੀ ਪਹਿਲੂ ਨੂੰ ਨਹੀਂ ਛੱਡਿਆ ਜਾ ਰਿਹਾ ਮੋਦੀ ਸਰਕਾਰ ਵੱਲੋਂ। ਇੱਕ ਚੀਜ਼ ਜਿਹੜੀ ਅਸੀਂ ਸਾਡੇ ਸ਼ੋਅ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਡਿਵੈਲਪਮੈਂਟਸ ਹੋਈਆਂ ਨੇ ਯੂਪੀ ਦੇ ਮਦਰਸਿਆਂ ਦੇ ਹਵਾਲੇ ਨਾਲ, ਅਸੀਂ ਅੱਜ ਦੇ ਇਸ ਸ਼ੋਅ ਦੇ ਵਿੱਚ ਅਸੀਂ ਜ਼ਰੂਰ ਇਸ ਨੂੰ ਡਿਸਕਸ ਕਰਨਾ ਚਾਹਾਂਗੇ। ਤਾਂ ਯੂਪੀ ਦੇ ਮਦਰਸਿਆਂ ਨੂੰ ਟਾਰਗੇਟ ਕੀਤਾ ਗਿਆ। ਅਸੀਂ ਡਿਸਕਸ ਪਹਿਲਾਂ ਵੀ ਕੀਤਾ, ਪਰ ਹੁਣ ਮਤਲਬ ਪਿਛਲੇ ਹਫ਼ਤੇ ਦੀ ਜਿਹੜੀ ਸੁਪਰੀਮ ਕੋਰਟ ਦੀ ਵਰਡਿਕਟ ਸੀਗੀ ਇਹਦੇ ਉੱਤੇ ਕਿ ਜਿਹੜੀ ਯੂਪੀ ਦੀ ਸਰਕਾਰ ਹੈਗੀ ਆ ਉਹ ਆਪਣੇ ਫੈਸਲੇ ਜਾਂ ਆਪਣੇ ਐਕਸ਼ਨ ਨੂੰ ਠੱਲ ਪਾਵੇ। ਉਹਨਾਂ ਨੇ ਇਸ ਨੂੰ ਰੋਕਿਆ ਜ਼ਰੂਰ, ਪਰ ਇਹਦੇ ਪਿੱਛੇ ਇਹ ਸਮਝਣਾ ਜ਼ਰੂਰੀ ਹੈ ਕਿ ਯੂਪੀ ਦੀ ਜਿਹੜੀ ਸਰਕਾਰ ਹੈ ਉਹ ਕਿੱਥੋਂ ਆ ਰਹੀ ਹੈ, ਉਹਦੀ ਮੈਂਟੈਲਿਟੀ ਕੀ ਹੈ, ਤੇ ਕਿਉਂ ਮਦਰਸਿਆਂ ਨੂੰ ਇਲੀਗਲ ਕਹਿ ਕੇ ਉਹਨਾਂ ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਤੇ ਸਾਰੇ ਦੇ ਸਾਰੇ ਮਦਰਸੇ ਜਿਹਦੇ ਵਿੱਚ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜੇ ਬੱਚੇ ਆ ਉਹ ਪੜ੍ਹਦੇ ਆ, ਉਹਨਾਂ ਮਦਰਸਿਆਂ ਦਾ ਗਲਾ ਘੁੱਟਿਆ ਜਾ ਰਿਹਾ। ਇਸ ਬਾਰੇ ਜ਼ਰੂਰ ਡਿਸਕਸ ਕਰੀਏ। ਬਿਲਕੁਲ ਅਮਰਵੀਰ ਸਿੰਘ ਜੀ, ਇਹ ਜਿਹੜੀ ਦੇਖੋ ਨਿਊਜ਼ ਅੱਜ ਅਸੀਂ ਪਿਕ ਕੀਤੀ ਆ,
ਮਤਲਬ ਇਹ ਨਿਊਜ਼ ਆਪਣੇ ਆਪ ਦੇ ਵਿੱਚ ਜਿਹੜਾ ਇੰਡੀਆ ਦੀ ਇਸ ਟਾਈਮ ਐਡਮਿਨਿਸਟ੍ਰੇਸ਼ਨ ਆ, ਉਹਦਾ ਜਿਹੜਾ ਰਵੱਈਆ ਆ, ਮਤਲਬ ਐਂਟੀ ਮਾਈਨੋਰਿਟੀ, ਉਹਦੇ ਨਾਲ ਜੁੜਦੀ ਇਹ ਖਬਰ ਆ। ਜਦੋਂ ਅਸੀਂ ਮਦਰਸਿਆਂ ਦੀ ਇਹ ਗੱਲ ਨੂੰ ਦਾ ਹੁਣ ਡਿਸਕਸ ਕਰਾਂਗੇ ਤਾਂ ਇਹ ਸਿਰਫ ਮੁਸਲਮਾਨਾਂ ਦੇ ਲਈ ਸਮਝਣਾ ਜ਼ਰੂਰੀ ਨਹੀਂ, ਬਲਕਿ ਸਿੱਖਾਂ ਦੇ ਲਈ ਹੋਣਾ ਜ਼ਰੂਰੀ ਆ। ਸਭ ਤੋਂ ਪਹਿਲੀ ਗੱਲ ਇਹ ਆ ਵੀ ਸਿੱਖਿਆ ਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ, ਕਿਉਂ ਮਦਰਸੇ ਜਿਹੜੇ ਆ ਉਹ ਟਾਰਗੇਟ ਕੀਤੇ ਜਾ ਰਹੇ ਆ, ਤੇ ਟਾਰਗੇਟ ਕਿਸ ਹੱਦ ਤੱਕ ਕੀਤੇ ਜਾ ਰਹੇ ਆ। ਤੁਸੀਂ ਦੇਖੋ ਵੀ ਜਦੋਂ ਜੋਗੀ ਦੀ ਸਰਕਾਰ ਆਈ ਆ ਤਾਂ ਜੋਗੀ ਦੀ ਸਰਕਾਰ ਨੇ 2017 ਦੇ ਵਿੱਚ ਜਦੋਂ ਪਹਿਲੀ ਵਾਰ ਜੋਗੀ ਚੀਫ ਮਿਨਿਸਟਰ ਬਣਿਆ ਤੇ ਇਹਨੇ ਇੱਕ ਆਰਡਰ ਜਾਰੀ ਕੀਤਾ। ਆਰਡਰ ਇਹ ਸੀ ਕਿ ਜਿਹੜੇ ਮਦਰਸੇ ਨੇ ਯੂਪੀ ਦੇ ਵਿੱਚ, ਉਹ ਸਾਰੇ ਮਦਰਸੇ ਜਿਹੜੇ ਆ ਆਪਣੇ ਜਿਹੜੇ ਉਹਨਾਂ ਦੇ ਮਤਲਬ ਕਹਿ ਸਕਦੇ ਬਿਲਡਿੰਗਸ ਨੇ, ਉਹਨਾਂ ਦੇ ਉੱਤੇ ਤਿਰੰਗਾ ਲਹਿਰਾਉਣਗੇ ਤੇ ਸਾਰੇ ਮਦਰਸਿਆਂ ਦੇ ਵਿੱਚ ਜਿਹੜਾ ਭਾਰਤ ਦਾ ਰਾਸ਼ਟਰੀ ਗੀਤ ਆ ਉਹ ਗਾਇਆ ਜਾਊਗਾ। ਮਤਲਬ ਇਹ ਕੰਪਲਸਰੀ ਹੋਊਗਾ। ਜਿਹੜਾ ਮਦਰਸਾ ਇਹ ਨਹੀਂ ਕਰਦਾ ਫੋਲੋ ਇਸ ਆਰਡਰ ਨੂੰ ਤਾਂ ਉਹ ਮਦਰਸੇ ਬੰਦ ਕੀਤੇ ਜਾਣਗੇ। ਤਾਂ ਇਹ ਜਿਹੜਾ ਮਤਲਬ ਇਹ ਜਿਹੜੀ ਧਾਰਨਾ ਆ ਵੀ ਇੱਕ ਮਦਰਸਾ, ਤੁਹਾਨੂੰ ਇਹ ਕਿਉਂ ਲੱਗ ਰਿਹਾ ਵੀ ਉੱਥੇ ਜਿਹੜਾ ਭਾਰਤ ਦਾ ਝੰਡਾ ਚੜਾਉਣਾ ਜਾਂ ਉੱਥੇ ਜਿਹੜਾ ਭਾਰਤ ਦਾ ਰਾਸ਼ਟਰੀ ਗੀਤ ਗਾਉਣਾ ਜਿਹੜਾ ਆ ਉਹ ਜ਼ਰੂਰੀ ਆ? ਕਿਉਂਕਿ ਉਹਨਾਂ ਨੂੰ ਇਹ ਲੱਗਦਾ ਵੀ ਜਿਹੜੇ ਮੁਸਲਮਾਨ ਨੇ, ਜੇ ਉਹ ਝੰਡਾ ਨਹੀਂ ਚਲਾਉਣਗੇ ਜਾਂ ਫਿਰ ਉਹ ਤੁਸੀਂ ਕਹਿ ਸਕਦੇ ਹੋ ਵੀ ਭਾਰਤ ਦਾ ਰਾਸ਼ਟਰੀ ਗੀਤ ਨਹੀਂ ਗਾਉਂਦੇ ਆ, ਫਿਰ ਉਹ ਭਾਰਤੀ ਨਹੀਂ, ਵੀ ਉਹਨਾਂ ਦੇ ਭਾਰਤੀ ਹੋਣ ਤੇ ਵੀ ਉਹਨਾਂ ਦੇ ਅੰਦਰ ਹਜੇ ਭਾਰਤੀ ਰਾਸ਼ਟਰਵਾਦ ਦੀ ਉੱਤੇ ਫਿਰ ਸ਼ੰਕਾ ਆ, ਹਨਾ। ਤੇ ਉਹ ਫਿਰ ਭਾਰਤੀ ਰਾਸ਼ਟਰਵਾਦ ਤੇ ਸ਼ੰਕਾ ਹੋਣ ਦਾ ਮਤਲਬ ਕੀ ਆ ਵੀ ਭਾਰਤੀ ਰਾਸ਼ਟਰਵਾਦ ਕੀ ਆ? ਫਿਰ ਉਹ RSS ਦੀ ਉਹੀ ਆਈਡੀਓਲੋਜੀ ਆ ਵੀ ਜੇ ਤੁਸੀਂ ਫਿਰ ਭਾਰਤੀ ਬਣ ਜਾਂਦੇ ਹੋ, ਫਿਰ ਤੁਸੀਂ ਓਬਵੀਅਸ ਜੀ ਗੱਲ ਆ ਵੀ ਹਿੰਦੂ ਵੀ ਬਣਨਾ ਤੁਹਾਨੂੰ ਪ੍ਰਵਾਨ ਆ। ਤੁਸੀਂ ਮਤਲਬ ਹਿੰਦੂ ਹੋਣਾ, ਮਤਲਬ ਤੁਸੀਂ ਹਿੰਦੂ ਹੋ ਜਾਓਗੇ ਜੇ ਤੁਸੀਂ ਕਰ ਭਾਰਤੀ ਹੋ ਜਾਂਦੇ ਹੋ। ਜਿਹਨੂੰ ਮੋਹਨ ਭਾਗਵਤ ਆਪਣੀ ਹਰ ਸਾਲ ਦੀ ਸਪੀਚ 'ਚ ਕਹਿੰਦਾ ਵੀ ਅਸੀਂ ਜਿਹੜੇ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਹਾਂ ਉਹ ਤਾਂ ਭਾਰਤ ਰਾਸ਼ਟਰ ਉਹਦੇ ਨਾਲੋਂ ਵੱਖਰਾ ਨਹੀਂ, ਕਿਉਂਕਿ ਹਰ ਭਾਰਤੀ ਹਿੰਦੂ ਆ। ਕਿਉਂਕਿ ਭਾਰਤੀ ਸੱਭਿਆਚਾਰ ਹਿੰਦੂ ਸੱਭਿਆਚਾਰ ਆ, ਭਾਰਤੀ ਆਈਡੈਂਟਿਟੀ ਹਿੰਦੂ ਆਈਡੈਂਟਿਟੀ ਆ। ਤਾਂ RSS ਜੇ ਉਹਦੇ 'ਚ ਅਸੀਂ ਕਹਿ ਸਕਦੇ ਹਾਂ 1947 ਦੇ ਵਿੱਚ ਜਿਹੜਾ ਕੌਂਸਟੀਟਿਊਸ਼ਨ ਬਣਾਇਆ ਗਿਆ, ਜਿਹੜੀ ਘਾਟ ਦੀ ਇੰਡੀਅਨ ਆਈਡੈਂਟਿਟੀ ਦੀ ਘੜੀ ਗਈ, ਪਹਿਲੀ ਗੱਲ ਤਾਂ ਇਹ ਇੰਡੀਅਨ ਆਈਡੈਂਟਿਟੀ ਦੀ ਘਾਟ ਤੇ ਹੀ ਜਿਹੜਾ ਐਲੀਟ ਉੱਚ ਜਾਤੀ ਹਿੰਦੂ ਸੀ ਉਹਨੇ ਘੜੀ। ਤੇ ਉਹ ਤੁਸੀਂ ਦੇਖ ਸਕਦੇ ਹੋ ਵੀ ਭਾਰਤ ਮਾਤਾ ਦਾ ਕਨਸੈਪਟ ਜਿੱਥੋਂ ਆਉਂਦਾ ਆ, ਭਾਰਤੀ ਆਈਡੈਂਟਿਟੀ ਜਿੱਥੋਂ ਆਉਂਦੀ ਆ, ਉਹ ਸਾਰੀ ਹਿੰਦੂ ਧਾਰਮਿਕ ਉਹ ਰੀਤਾਂ 'ਚ ਆਉਂਦੀ ਹੈ। ਤੇ ਉਹਦੇ ਤੇ ਉਹ ਕੰਮ ਕਰਦਿਆਂ ਨੇ ਮਤਲਬ ਜਿਹੜਾ ਸੈਕੂਲਰਿਜ਼ਮ ਇੰਡੀਆ ਦਾ ਇੱਕ ਤਰ੍ਹਾਂ ਦਾ ਤੁਸੀਂ ਕਹਿ ਸਕਦੇ ਹੋ ਕਿ ਪੋਇਜ਼ਨ ਸੀ, ਜਿਹਨੇ ਬਾਕੀ ਦੀਆਂ ਪਛਾਣਾਂ ਨੂੰ ਇੱਥੇ ਕਤਲ ਕਰ ਦਿੱਤਾ। ਤੇ ਹੁਣ ਜਿਹੜੇ ਉਹਦੇ 'ਚੋਂ ਰਹਿੰਦੇ ਖੁੰਦੇ ਲੋਕ ਜਿਹੜੇ ਹੈਗੇ ਆ, ਹਜੇ ਉਹ ਆਪਣੀਆਂ ਪਛਾਣਾਂ ਨੂੰ ਬਚਾ ਰਹੇ ਆ। ਤਾਂ ਪਛਾਣਾਂ ਨੂੰ ਬਚਾਉਣ ਦਾ ਅਹਿਮ ਕੇਂਦਰ ਕੀ ਹੁੰਦਾ? ਤੁਹਾਡੇ ਸਕੂਲ, ਤੁਹਾਡੀ ਸਿੱਖਿਆ ਪ੍ਰਣਾਲੀ, ਜਿਹਦੇ ਨਾਲ ਤੁਸੀਂ ਆਪਣੀ ਅਗਲੀਆਂ ਪੀੜ੍ਹੀਆਂ ਨੂੰ ਆਪਣੀ ਪਛਾਣ ਦੱਸਦੇ ਹੋ। ਤਾਂ ਹੁਣ ਜਿਹੜਾ ਇੰਡੀਆ ਦਾ ਜਿਹੜਾ ਸਟੇਟ ਦਾ ਸਟਰਕਚਰ ਆ, ਉਹਦੇ ਵਿੱਚ ਜਿੰਨੇ ਸਕੂਲ ਨੇ, ਮਤਲਬ ਸਿੱਖਾਂ ਦੇ ਲਈ ਇਹ ਗੱਲ ਸਮਝਣੀ ਕਿਉਂ ਜ਼ਰੂਰੀ ਆ ਵੀ ਮੁਸਲਮਾਨਾਂ ਦੇ ਅੰਦਰ ਅੱਜ ਸਿੱਖ ਇਹ ਗੱਲ ਕਹਿੰਦੇ ਆ ਵੀ ਉਹਨਾਂ ਦੇ ਨਿਆਣੇ ਵੱਧ ਟਾਈਮ ਦੇ ਨਮਾਜ਼ੀ ਨੇ। ਉਹ ਮਤਲਬ ਉਹਨਾਂ ਦੇ ਨਿਆਣਿਆਂ ਦੇ ਅੰਦਰ ਆਪਣੇ ਧਰਮ ਨੂੰ ਲੈ ਕੇ ਵੱਧ ਵੱਡਾ ਮਤਲਬ ਅਕੀਦਾ ਆ। ਤੇ ਜਿਹੜੀ ਇਹ ਗੱਲ ਮਤਲਬ ਸਿੱਖਾਂ ਦੇ ਅੰਦਰ ਚੱਲਦੀ ਆ, ਉਹ ਮੁਸਲਮਾਨਾਂ ਦੇ ਅੰਦਰ ਇਹ ਗੱਲ ਹੋਣ ਦਾ ਕਾਰਨ ਆ ਵੀ ਉਹਨਾਂ ਦੇ ਬੱਚਿਆਂ ਦੀ ਜਿਹੜੀ ਸਿੱਖਿਆ ਆ ਵੱਡੀ ਗਿਣਤੀ ਦੇ ਵਿੱਚ ਉਹ ਮਦਰਸਿਆਂ 'ਚ ਹੁੰਦੀ ਹੈ, ਜਿਹੜੇ ਕਿ ਮਸਜਿਦਾਂ ਦੇ ਵਿੱਚ ਚੱਲਦੇ ਆ, ਜਿੱਥੇ ਕਿ ਉਹ ਧਾਰਮਿਕ ਸਿੱਖਿਆ ਦੇ ਨਾਲ ਨਾਲ ਜਿਹੜੀ ਆਪਣੀ ਦੁਨਿਆਵੀ ਸਿੱਖਿਆ ਆ ਉਹ ਹਾਸਲ ਕਰਦੇ ਆ। ਤੇ ਉਹ ਉਹਨਾਂ ਦੀ ਆਈਡੈਂਟਿਟੀ ਉੱਥੇ ਸੋਲਿਡ ਰਹਿੰਦੀ ਆ। ਉਹਨਾਂ ਦੀ ਪਛਾਣ ਜਿਹੜੀ ਆ ਉਸ ਤਰ੍ਹਾਂ ਦੇ ਨਾਲ ਭਾਰਤੀ ਪਛਾਣ ਦੇ ਵਿੱਚ ਜਾਂ ਓਬਵੀਅਸ ਦੀ ਗੱਲ ਆਵੇ ਹਿੰਦੂ ਪਛਾਣ ਦੇ ਵਿੱਚ ਜੱਜ ਨਹੀਂ ਹੁੰਦੀ। ਤੇ ਇਸ ਕਰਕੇ ਜਿਹੜਾ ਇੰਡੀਆ ਦੀਆਂ ਜਿੱਥੇ ਹੁਣ ਜਿਹੜੀ ਯੋਗੀ ਆਦਿੱਤਿਆਨਾਥ ਵਰਗੀਆਂ ਸਰਕਾਰਾਂ ਨੇ, ਹੁਣ ਉਹ ਜਦੋਂ ਤੋਂ ਮਤਲਬ ਮੋਦੀ ਦੀ ਰਜੀਮ ਆਈ ਆ, ਉਹ ਤੋਂ ਬਾਅਦ ਉਹਨਾਂ ਨੇ ਇਹ ਟਾਰਗੇਟ ਬਣਾ ਲਿਆ ਕਿ ਮਦਰਸੇ ਜਿਹੜੇ ਆ ਉਹ ਬੰਦ ਕਰਾਏ ਜਾਣ। ਜਿਹਦੇ 'ਚ ਫਿਰ ਤੁਸੀਂ ਜਿਵੇਂ ਗੱਲ ਕੀਤੀ ਕਿ ਇਹਨਾਂ ਨੇ ਆਰਡਰ ਵੀ ਲੈ ਲਿਆ ਸੀ ਉੱਥੋਂ ਹਾਈ ਕੋਰਟ ਤੋਂ, ਪਰ ਹੁਣ ਸੁਪਰੀਮ ਕੋਰਟ ਨੇ ਉੱਤੇ ਸਟੇ ਲਾਈ ਆ ਉਸ ਆਰਡਰ ਤੇ। ਤਾਂ ਜੇ ਆਪਾਂ ਕੁਛ ਨੰਬਰਾਂ ਦੀ ਗੱਲ ਕਰੀਏ ਤਾਂ ਉਹ ਕਹਿੰਦੇ ਆ ਵੀ ਉਹਨਾਂ ਦਾ ਜਿਹੜਾ ਤਰਕ ਆ ਉਹ ਇਹ ਆ ਵੀ ਜਿਹੜੇ ਮਦਰਸੇ ਆ ਉਹ ਸਰਕਾਰੀ ਪੈਸੇ ਦੇ ਉੱਤੇ ਚੱਲਦੇ ਆ, ਕਿਉਂਕਿ ਸਰਕਾਰ ਤੋਂ ਕੁਛ ਫੰਡ ਮਿਲਦਾ ਮਦਰਸਿਆਂ ਨੂੰ। ਤੇ ਸੈਕੂਲਰਿਜ਼ਮ ਦੀ ਜਾਂ ਕੌਂਸਟੀਟਿਊਸ਼ਨ ਦੀ ਜਿਹੜੀ ਭਾਵਨਾ ਹੈ ਉਹਦੇ ਖਿਲਾਫ ਆ ਵੀ ਤੁਸੀਂ ਸਰਕਾਰ ਦੇ ਫੰਡ ਦੇ ਨਾਲ ਕੋਈ ਵੀ ਜਿਹੜਾ ਐਜੂਕੇਸ਼ਨਲ ਇੰਸਟੀਚਿਊਟ ਆ ਉਹ ਡਿਸਕ੍ਰਿਮੀਨੇਸ਼ਨ ਕਰੇ ਵੀ ਉੱਥੇ ਸਿਰਫ ਇੱਕੋ ਧਰਮ ਦਾ ਜਿਹੜਾ ਜਵਾਕ ਪੜ੍ਹ ਸਕਦਾ ਹੈ ਜਾਂ ਉਹ ਰਿਲੀਜੀਅਸ ਐਜੂਕੇਸ਼ਨ ਦੇਵੇ ਤੇ ਉਹ ਕਿਸੇ ਦੂਜੇ ਧਰਮ ਦੇ ਜਿਹੜੇ ਜਵਾਕ ਨੇ ਜਾਂ ਸਟੂਡੈਂਟ ਨੇ ਉਹਨਾਂ ਨੂੰ ਐਡਮਿਟ ਨਾ ਕਰੇ। ਤਾਂ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਇਹ ਕੌਂਸਟੀਟਿਊਸ਼ਨ ਦੇ ਖਿਲਾਫ ਆ ਤੇ ਬੰਦ ਹੋਣੇ ਚਾਹੀਦੇ ਆ। ਤੇ ਉਹ ਫਿਰ ਹੁਣ ਸੁਪਰੀਮ ਕੋਰਟ ਨੇ ਉੱਤੇ ਹਾਲਾਂਕਿ ਰੋਕ ਲਾਤੀ ਹੈ, ਪਰ ਜੇ ਨੰਬਰਾਂ ਦੀ ਗੱਲ ਕਰੀਏ ਤਾਂ ਆਪਣੇ ਕੋਲ ਅਮਰਵੀਰ ਸਿੰਘ ਜੀ ਕਹਿੰਦੇ ਆ ਕਿ 25,000
ਜਿਹੜੇ ਆ ਮਦਰਸੇ ਆ ਯੂਪੀ ਦੇ, ਜਿਨ੍ਹਾਂ ਦੇ ਵਿੱਚੋਂ ਜਿਹੜਾ ਯੂਪੀ ਦਾ ਮਦਰਸਾ ਐਜੂਕੇਸ਼ਨ ਬੋਰਡ ਆ ਉਹਦੇ ਨਾਲ 16,500 ਜਿਹੜਾ ਮਦਰਸਾ ਆ ਉਹ ਰਜਿਸਟਰਡ ਆ। ਤੇ ਸਿਰਫ ਇਹਨਾਂ ਦੇ ਵਿੱਚੋਂ 25,000 ਮਦਰਸਿਆਂ ਦੇ ਵਿੱਚੋਂ 560 ਮਦਰਸੇ ਆ ਜਿਹੜੇ ਸਰਕਾਰ ਤੋਂ ਫੰਡ ਲੈਂਦੇ ਆ। ਤੇ ਕਹਿੰਦੇ ਜਿਹੜਾ ਉਹ ਫੰਡ ਵੀ ਆ ਉਹ ਵੀ ਕੋਈ ਮਤਲਬ ਇਹ ਨਹੀਂ ਕਿ ਸਮੇਂ ਸਿਰ ਆਉਂਦਾ ਆ, ਮਤਲਬ ਉਹ ਜਿਵੇਂ ਦਾ ਇੰਡੀਆ ਦਾ ਸਿਸਟਮ ਹੈਗਾ ਹੀ ਅਸੀਂ ਜਾਣਦੇ ਆ ਵੀ ਉਹ ਕੋਈ ਸਮੇਂ ਸਿਰ ਫੰਡ ਨਹੀਂ ਆਉਂਦਾ ਤੇ ਇਰੈਗੂਲੈਰਿਟੀਜ਼ ਉਹਦੇ 'ਚ ਰਹਿੰਦੀਆਂ ਨੇ। ਪਰ ਉਹ ਵੀ ਤੁਸੀਂ ਦੇਖੋ ਕਿ ਕਿੰਨੀ ਘੱਟ ਪਰਸੈਂਟੇਜ ਆ, ਪਰ ਉਸ ਘੱਟ ਪਰਸੈਂਟੇਜ ਨੂੰ ਆਧਾਰ ਬਣਾ ਕੇ ਜਿਹੜੇ ਬਾਕੀ ਦੇ ਸਾਰੇ ਮਦਰਸੇ ਆ ਉਹਨਾਂ ਨੂੰ ਵੀ ਸਰਕਾਰ ਮਤਲਬ ਬੰਦ ਕਰਨਾ ਚਾਹੁੰਦੀ ਹੈ ਕਿ ਅਸੀਂ ਪੈਸੇ ਦਿੰਦੇ ਹਾਂ ਤਾਂ ਕਰਕੇ ਇੱਥੇ ਜਿਹੜੀ ਹੈ ਸੈਕੂਲਰਿਜ਼ਮ ਲਾਗੂ ਕੀਤਾ ਜਾਵੇ, ਵੀ ਇਹ ਉਹਦੀ ਭਾਵਨਾ ਤੋਂ ਖਿਲਾਫ ਆ, ਕੌਂਸਟੀਟਿਊਸ਼ਨ ਦੀ ਭਾਵਨਾ ਤੋਂ। ਤੇ ਹੁਣ ਆਪਣੇ ਤੁਸੀਂ ਦੇਖਣਾ ਹੋਵੇ ਤਾਂ ਮਤਲਬ ਇਹਨਾਂ ਦੇ ਆਪਣੇ ਮੰਦਿਰਾਂ ਦੇ ਵਿੱਚ ਇਸ ਤਰੀਕੇ ਦੇ ਮੈਨੂੰ ਲੱਗਦਾ ਕਿ ਬਹੁਤ ਸਾਰੇ ਇੰਸਟੀਚਿਊਟ ਚੱਲਦੇ ਆ ਜਿਹੜੇ ਕਿ ਗੈਰ ਸਰਕਾਰੀ ਹੁੰਦੇ ਆ, ਮਤਲਬ ਪ੍ਰਾਈਵੇਟ ਤੌਰ ਦੇ ਉੱਤੇ, ਜਿੱਥੇ ਤੁਸੀਂ ਆਪਣੇ ਧਰਮ ਦੀ ਸਿੱਖਿਆ ਮਤਲਬ ਆਪਣੇ ਬੱਚਿਆਂ ਨੂੰ ਦੇ ਸਕਦੇ ਹੋ। ਪਰ ਇਹਨਾਂ ਨੇ ਉਹ ਜਿਹੜੇ ਗੈਰ ਸਰਕਾਰੀ ਸੀ ਉਹਨਾਂ ਨੂੰ ਵੀ ਇਹਨਾਂ ਨੇ ਬੰਦ ਕਰਨ ਦੇ ਆਰਡਰ ਦਿੱਤੇ। ਇਹਦੇ ਵਿੱਚ ਇਹਨਾਂ ਨੇ ਯੂਪੀ ਸਰਕਾਰ ਨੇ 2022 ਦੇ ਵਿੱਚ ਇੱਕ ਸਰਵੇ ਕਰਵਾਇਆ ਸਟੇਟ ਦੇ ਆਪਣੇ ਯੂਪੀ ਦੇ ਵਿੱਚ ਜਿੰਨੇ ਮਦਰਸੇ ਆ ਉਹਨਾਂ ਦਾ, ਤੇ ਜਿਹਦੇ ਵਿੱਚ ਇਹ ਕੀਤਾ ਗਿਆ ਕਿ ਜਿਹੜੇ ਕਿ ਅਨਰੈਕੋਗਨਾਈਜ਼ਡ ਤੇ ਇਲੀਗਲ ਮਦਰਸੇ ਕਿੰਨੇ ਆ। ਤੇ ਫਿਰ ਉਹਨਾਂ ਨੇ ਕੀਤਾ ਕਿ ਜਿਹੜੀ ਉਹਦੀਆਂ ਫਾਈਂਡਿੰਗ ਸੀ ਉਹ ਪਬਲਿਕ ਤਾਂ ਨਹੀਂ ਕੀਤੀਆਂ, ਪਰ ਜਿਹੜਾ ਸਰਕਾਰ ਨੇ ਇੱਕ ਆਰਡਰ ਜਾਰੀ ਕੀਤਾ ਅਕਤੂਬਰ 2023 ਦੇ ਵਿੱਚ ਕਿ ਜਿੰਨੇ ਵੀ ਵੈਸਟਰਨ ਯੂਪੀ ਦੇ ਮੁਜ਼ੱਫਰਨਗਰ ਸ਼ਹਿਰ ਦੇ ਵਿੱਚ ਇਰੈਗੂਲਰ ਮਦਰਸੇ ਆ, ਭਾਵ ਸਰਕਾਰ ਦੇ ਨਾਲ ਰਜਿਸਟਰਡ ਨਹੀਂ ਆ, ਜਿਹੜੇ ਤਾਂ ਸਰਕਾਰ ਦੇ ਨਾਲ ਰਜਿਸਟਰਡ ਆ ਉਹਨਾਂ ਨੂੰ ਤੁਸੀਂ ਕਹਿ ਰਹੇ ਹੋ ਜੀ ਉਹ ਕੌਂਸਟੀਟਿਊਸ਼ਨ ਦੀ ਭਾਵਨਾ ਦੇ ਖਿਲਾਫ ਆ ਤੇ ਉਹ ਇਸ ਕਰਕੇ ਬੰਦ ਹੋਣੇ ਚਾਹੀਦੇ ਆ। ਤੇ ਜਿਹੜੇ ਕੋਈ ਬਿਨਾਂ ਸਰਕਾਰ ਦੀ ਮਦਦ ਤੋਂ ਆਪਣੇ ਆਪ ਕਮਿਊਨਿਟੀ ਕੋਈ ਆਪਣੇ ਪੈਸਿਆਂ ਦੇ ਨਾਲ ਆਪਣੇ ਬੱਚਿਆਂ ਨੂੰ ਧਰਮ ਦੀ ਸਿੱਖਿਆ ਦੇਣ ਦੇ ਲਈ ਚਲਾ ਰਹੀ ਆ, ਉਹਨੂੰ ਉਹਨਾਂ ਨੇ ਕਹਿ ਦਿੱਤਾ ਕਿ ਇਰੈਗੂਲਰ ਜਿੰਨੇ ਮਦਰਸੇ ਆ 24 ਘੰਟਿਆਂ ਦੇ ਵਿੱਚ ਬੰਦ ਕੀਤੇ ਜਾਣ। ਤੇ ਜਿਹੜਾ ਕੋਈ ਮਦਰਸਾ 24 ਘੰਟਿਆਂ ਦੇ ਵਿੱਚ ਬੰਦ ਨਹੀਂ ਹੋਇਆ ਤੇ ਉਹਨਾਂ ਇੱਕ ਵੀ ਕਲਾਸ ਕੋਈ ਲਾਈ ਆਪਣੇ ਉੱਥੇ ਤੇ ਉਹਨੂੰ ਪਰ ਡੇ 10,000 ਤੱਕ ਦਾ ਜਿਹੜਾ ਜੁਰਮਾਨਾ ਆ ਉਹ ਦੇਣਾ ਪਊਗਾ। ਤਾਂ ਜਿਹੜਾ ਮਤਲਬ ਤੁਸੀਂ ਇਹ ਫਿਰ ਸਮਝ ਸਕਦੇ ਹੋ ਵੀ ਜਿਹੜੀ ਇਹ ਪਾਲਿਸੀ ਆ ਮਤਲਬ ਉਹਦੇ ਵਿੱਚ ਉਹਨਾਂ ਦਾ ਆਧਾਰ ਇਹੀ ਆ ਵੀ ਉਹਨਾਂ ਨੂੰ ਇਸ ਗੱਲ ਤੋਂ ਡਰ ਲੱਗਦਾ ਵੀ ਜਿਹੜੇ ਮੁਸਲਮਾਨ ਨੇ ਉਹ ਆਪਣੇ ਬੱਚਿਆਂ ਨੂੰ ਜਿਹੜਾ ਆਪਣੀ ਪਛਾਣ ਦੇ ਵਿੱਚ ਕਾਇਮ ਕਿਵੇਂ ਰੱਖ ਰਹੇ ਆ, ਤੇ ਉਹਦਾ ਜ਼ਰੀਆ ਮਦਰਸੇ ਆ। ਕਿਉਂਕਿ ਜਿਹੜੀ ਮਾਡਰਨ ਸਟੇਟ ਆ ਉਹਦੇ ਵਿੱਚ ਅਮਰਵੀਰ ਸਿੰਘ ਜੀ ਕਿਹਾ ਜਾਂਦਾ ਕਿ ਸਕੂਲ ਜਿਹੜਾ ਆ ਉਹ ਮੈਨੀਪੂਲੇਸ਼ਨ ਦਾ ਸਭ ਤੋਂ ਵੱਡਾ ਟੂਲ ਆ, ਜਿਹੜਾ ਸਕੂਲ ਕਰਿਕੂਲਮ ਆ। ਤੇ ਸਟੇਟ ਦੇ ਹੱਥ ਦੇ ਵਿੱਚ ਕਿਉਂਕਿ ਸਕੂਲ ਕਰਿਕੂਲਮ ਹੁੰਦਾ ਆ ਤਾਂ ਬੱਚੇ ਤਾਂ ਅਸੀਂ ਜਾਣਦੇ ਆ ਕਿ ਇੱਕ ਸਾਫ਼ ਸਲੇਟ ਵਾਂਗ ਹੁੰਦੇ ਆ ਜਿਨ੍ਹਾਂ ਦੇ ਉੱਤੇ ਨਕਸ਼ ਜਿਹੜੇ ਆ ਤੁਸੀਂ ਸਿੱਖਿਆ ਦੇ ਰਾਹੀਂ ਉਭਾਰਨੇ ਹੁੰਦੇ ਆ। ਤੇ ਜਦੋਂ ਉਹ ਸਿੱਖਿਆ ਦਾ ਪ੍ਰਬੰਧ ਸਟੇਟ ਦੇ ਹੱਥ 'ਚ ਆ, ਮਤਲਬ ਸਟੇਟ ਉਹਨੂੰ ਕੰਟਰੋਲ ਕਰਦੀ ਹੈ, ਤੇ ਸਟੇਟ ਜਿਹੋ ਜਿਹੀ ਅੱਜ ਦੀ ਭਾਰਤੀ ਸਟੇਟ ਅਸੀਂ ਦੇਖਦੇ ਆ ਕਿ ਜਿਹਦਾ ਮੂਲ ਖਾਸਾ ਹੀ ਇਹ ਆ ਕਿ ਉਹਨੇ ਸਾਰਿਆਂ ਦੀ ਇੱਕ ਆਈਡੈਂਟਿਟੀ ਬਣਾਉਣੀ ਆ, ਹਿੰਦੂ ਰਾਸ਼ਟਰ ਬਣਾਉਣਾ ਆ ਜਾਂ ਹਿੰਦੂ ਆਈਡੈਂਟਿਟੀ ਬਣਾਉਣੀ ਆ, ਤੇ ਉਹਦੀ ਜਿਹੜਾ ਕਰਿਕੂਲਮ ਆ ਉਹਦਾ ਸਾਰਾ ਉਹ ਵੀ ਉਸੇ ਤੇ ਬੇਸਡ ਉਹ ਫਿਰ ਬਣਾਉਂਦੇ ਆ। ਤੇ ਬੱਚਿਆਂ ਨੂੰ ਫਿਰ ਉਹੀ ਗੱਲ ਹੁੰਦੀ ਆ ਵੀ ਜਿਵੇਂ ਅਸੀਂ ਕਈ ਵਾਰ ਸਿੱਖਾਂ ਦੇ ਵਿੱਚ ਇਹ ਅੱਜ ਕਮਜ਼ੋਰੀ ਆਈ ਦੇਖਦੇ ਆ ਕਈ ਸਿੱਖਾਂ ਦੇ ਵਿੱਚ ਵੀ ਜਿਨ੍ਹਾਂ ਨੂੰ ਇਹ ਲੱਗਦਾ ਵੀ ਮੈਂ ਸਿੱਖ ਬਾਅਦ ਚੋਂ ਆ ਜੀ, ਪਹਿਲਾਂ ਮੈਂ ਭਾਰਤੀ ਹਾਂ ਜੀ। ਤਾਂ ਉਹਨਾਂ ਨੂੰ ਪਰ ਅਣਜਾਣਪੁਣੇ ਦੇ ਵਿੱਚ ਉਹਨਾਂ ਬੇਅਕਲਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਤੁਸੀਂ ਇਹ ਨਹੀਂ ਕਹਿ ਰਹੇ ਹੋ ਵੀ ਸਿੱਖ ਮੈਂ ਬਾਅਦ ਚੋਂ ਭਾਰਤੀ, ਬਲਕਿ ਤੁਸੀਂ ਸਿੱਖੀ ਨੂੰ ਛੱਡ ਹੀ ਗਏ ਹੋ ਕਿਉਂਕਿ ਤੁਸੀਂ ਇਹ ਕਹਿ ਰਹੇ ਹੋ ਮੈਂ ਸਿੱਖ ਨਹੀਂ ਹਾਂ ਮੈਂ ਹਿੰਦੂ ਹਾਂ, ਜੇ ਤੁਸੀਂ ਇਹ ਸਟੇਟਮੈਂਟ ਦੇ ਰਹੇ ਹੋ। ਤੇ ਮਤਲਬ ਇਹ ਸਾਰਾ ਕੁਛ ਜਿਹੜਾ ਆ ਹੁਣ ਸਟੇਟ ਆਪਣੀ ਪਾਵਰ ਦੇ ਨਾਲ ਇਸ ਤਰੀਕੇ ਦੇ ਨਾਲ ਕਰ ਰਹੀ ਆ। ਪਰ ਦੂਜੇ ਪਾਸੇ ਅਸੀਂ ਦੇਖੀਏ, ਮੈਂ ਦੇਖ ਰਿਹਾ ਵੀ ਅੱਜ ਤਾਂ ਹੁਣ ਦੁਨੀਆ ਦੇ ਵਿੱਚ ਬੜੀ ਗੱਲ ਹੁੰਦੀ ਹੈ ਜੀ, ਫਰੀਡਮਸ ਦੀ ਗੱਲ ਹੁੰਦੀ ਆ, ਆਜ਼ਾਦੀਆਂ ਦੀ ਗੱਲ ਹੁੰਦੀ ਆ। ਅਮਰਵੀਰ ਸਿੰਘ ਜੀ ਇੱਕ ਡਾਕੂਮੈਂਟ ਆ, ਇੱਕ ਕਿਤਾਬ ਸੀ ਜਿਹੜਾ ਸਿੱਖ ਰਾਜ ਦਾ ਐਜੂਕੇਸ਼ਨਲ ਸਿਸਟਮ ਸੀ ਉਹਦੇ ਬਾਰੇ। ਉਸ ਕਿਤਾਬ ਦੇ ਵਿੱਚ ਮੈਂ ਉਹਦੇ ਰਾਈਟਰ ਦਾ ਮੈਂ ਨਾਮ ਲੱਭ ਰਿਹਾ, ਸ਼ਾਇਦ ਮੈਂ ਉਹ ਵੀ ਆਪਣੇ ਦਰਸ਼ਕਾਂ ਨੂੰ ਦੱਸ ਸਕਾਂ। G.W. ਲੈਟਨਰ ਸੀ ਜਿਹੜੇ ਕਿ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਵਿੱਚ ਸਥਾਪਿਤ ਹੋਈ ਆ, ਉਹਦੇ ਵਿੱਚ ਅਹਿਮ ਰੋਲ ਸੀ ਇਹਨਾਂ ਦਾ। ਇੱਕ ਗੋਰਾ ਸੀ, ਐਕੈਡਮੀਸ਼ੀਅਨ ਸੀ, ਤੇ ਉਹਨਾਂ ਨੇ ਸਿੱਖ ਰਾਜ ਦਾ ਜਿਹੜਾ ਸਿੱਖਿਆ ਦਾ ਢਾਂਚਾ ਸੀ ਉਹਦੇ ਤੇ ਕਿਤਾਬ ਲਿਖੀ। ਤਾਂ ਉਹਦੇ 'ਚ ਉਹ ਦੱਸਦੇ ਆ ਕਿ ਜਿਹੜਾ ਲੈਟਨਰ ਆ ਉਹਨੇ ਦੱਸਿਆ ਕਿ that every mosque, temple, ਧਰਮਸ਼ਾਲਾ and ਗੁਰਦੁਆਰਾ had associated schools where students received religious education। ਮਤਲਬ ਵੀ ਹਰ ਜਦੋਂ ਸਿੱਖ ਰਾਜ ਦੇ ਵਿੱਚ ਸਿੱਖਿਆ ਦਾ ਢਾਂਚਾ ਇਹ ਸੀ ਕਿ ਹਰ ਧਰਮ ਦਾ ਜਿਹੜਾ ਇੱਕ ਧਾਰਮਿਕ ਸਥਾਨ ਸੀ ਉਹਦੇ ਵਿੱਚ ਹੀ ਜਿਹੜੇ ਬੱਚਿਆਂ ਦੇ ਲਈ ਸਿੱਖਿਆ ਦਾ ਪ੍ਰਬੰਧ ਕੀਤਾ ਜਾਂਦਾ ਸੀ। ਤੇ ਮਤਲਬ ਇੰਨਾ ਕੁ ਤੁਸੀਂ ਸੈਕੂਲਰਿਜ਼ਮ ਫਿਰ ਅਸਲ ਦੇ ਵਿੱਚ ਕੀ ਹੁੰਦਾ? ਸੈਕੂਲਰਿਜ਼ਮ ਅਸਲ ਦੇ ਵਿੱਚ ਤਾਂ ਇਹੀ ਹੈ ਨਾ ਵੀ ਤੁਸੀਂ ਜਿਹੜਾ ਹਰ ਧਰਮ ਆ
ਉਹਨੂੰ ਵਧਣ ਫੁੱਲਣ ਦਾ ਆਪੋ ਆਪਣਾ ਹੱਕ ਹੋਣਾ ਚਾਹੀਦਾ ਆ, ਉਹਦੇ ਕੋਲ ਆਪਣੀ ਸਪੇਸ ਹੋਣੀ ਚਾਹੀਦੀ ਆ। ਤਾਂ ਸਿੱਖ ਰਾਜ ਜਿਹਨੂੰ ਮਤਲਬ ਅੱਜ ਕਈ ਤੁਸੀਂ ਭਾਵੇਂ ਉਹ ਕਮਿਊਨਿਸਟਾਂ ਦੀ ਗੱਲ ਕਰ ਲਓ ਜਾਂ ਇੰਡੀਅਨ ਨੈਸ਼ਨਲਿਸਟਾਂ ਦੀ, ਉਹਨਾਂ ਨੇ ਸਿੱਖ ਰਾਜ ਬਾਰੇ ਬੜਾ ਨੈਗੇਟਿਵ ਪ੍ਰੋਪੇਗੈਂਡਾ ਚਲਾਇਆ, ਬੜੀਆਂ ਕਿਤਾਬਾਂ ਵੀ ਇਸ ਤਰੀਕੇ ਦੀਆਂ ਲਿਖੀਆਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਬਾਰੇ। ਪਰ ਜਿਹੜੇ ਅੱਜ ਇਹ ਮਾਡਰਨਿਸਟ ਬਣਦੇ ਆ, ਜਿਹੜੇ ਅੱਜ ਇਹ ਵੱਧ ਸਿਵਲਾਈਜ਼ਡ ਜਿਹੜੀਆਂ ਸੁਸਾਇਟੀਜ਼ ਬਣਦੀਆਂ ਨੇ, ਇਹ ਤੁਸੀਂ ਇਹਨਾਂ ਦਾ ਅੱਜ ਦਾ ਰਵੱਈਆ ਦੇਖੋ ਵੀ ਇਹ ਕਿਵੇਂ ਜਿਹੜੀਆਂ ਰਿਲੀਜੀਅਸ ਆਈਡੈਂਟੀਟੀਜ਼ ਨੇ ਉਹਨਾਂ ਨੂੰ ਖਤਮ ਕਰਨ ਲਈ ਤੇ ਬੱਚਿਆਂ ਦੇ ਜਿਹੜਾ ਰਾਈਟ ਟੂ ਐਜੂਕੇਸ਼ਨ ਆ ਉਹਨੂੰ ਖੋਹਣ ਦੇ ਲਈ ਕਿਵੇਂ ਯਤਨ ਕਰ ਰਹੇ ਆ। ਪਰ ਉਦੋਂ ਮਤਲਬ ਉਹਦੇ 'ਚ ਫਿਰ ਉਹ ਸਪੈਸ਼ਲ ਦੱਸਦੇ ਆ ਵੀ ਜਿਹੜੇ ਮੁਸਲਿਮ ਸੀ, ਮਤਲਬ ਮੈਂ ਜ਼ਰੂਰ ਕੋਟ ਕਰਨਾ ਚਾਹੁੰਦਾ ਕਿਉਂਕਿ ਸਾਡੇ ਲਈ ਇਹ ਮਾਣ ਵਾਲੀ ਗੱਲ ਆ। ਉਹਦੇ 'ਚੋਂ ਕਹਿੰਦੇ ਕਿ ਮੁਸਲਿਮ ਪੂਪਿਲਸ ਮਤਲਬ ਬੱਚੇ ਜਿਹੜੇ ਆ enjoyed total freedom to study and advance in life and society since Muslim schools and madrasas operated well and without official interference। ਮਤਲਬ ਅਮਰਵੀਰ ਸਿੰਘ ਜੀ ਇਹ ਇੱਕੋ ਸ਼ਬਦ ਜਿਹੜਾ ਆ ਇਹ ਦੱਸ ਦਿੰਦਾ ਆ ਕਿ ਜਿਹੜੇ ਲੋਕ ਸਿੱਖਾਂ ਨੂੰ ਇਹ ਸਵਾਲ ਕਰਦੇ ਆ ਕਿ ਸਿੱਖ ਰਾਜ ਜਿਹੜਾ ਮਤਲਬ ਜਦੋਂ ਕੰਪੇਅਰ ਕਰਦੇ ਆ ਕਿ ਭਾਰਤ ਦੇ ਤੋਂ ਵੱਖ ਹੋ ਕੇ ਜਿਹੜਾ ਸਿੱਖਾਂ ਦਾ ਰਾਜ ਹੈ ਜੀ, ਫਿਰ ਉਹ ਤਾਂ ਇਕੱਲਾ ਸਿੱਖਾਂ ਦਾ ਹੀ ਹੋਊਗਾ। ਪਰ ਸਿੱਖਾਂ ਨੇ ਤੁਸੀਂ ਕਿਸੇ ਨੂੰ ਜੱਜ ਕਰਨਾ, ਤੁਸੀਂ ਉਹਦੇ ਅਮਲਾਂ ਤੋਂ ਜੱਜ ਕਰੋਗੇ। ਸਿੱਖਾਂ ਦੇ ਅਮਲਾਂ ਤੋਂ ਤੁਸੀਂ ਜਦੋਂ ਜੱਜ ਕਰਦੇ ਹੋ, ਅਸੀਂ ਬਾਕੀ ਕਿੰਨੀਆਂ ਵੱਡੀਆਂ ਉਦਾਹਰਨਾਂ, ਪਰ ਇੱਕ ਐਜੂਕੇਸ਼ਨ ਦੇ ਨਾਲ ਜੁੜੀ ਵੀ ਕਿੰਨੀ ਵੱਡੀ ਉਦਾਹਰਨ ਆ ਵੀ ਅੱਜ ਦਾ ਜਿਹੜੀ ਇੰਡੀਅਨ ਸਟੇਟ ਆ ਉਹ ਕਿਵੇਂ ਤੁਸੀਂ ਦੇਖੋ ਸਿੱਖਾਂ ਦੇ ਤਾਂ ਉਹਨਾਂ ਨੇ ਖਤਮੇ ਕਰਤੇ ਆ, ਮਤਲਬ ਜਿਹੜਾ ਸਿੱਖਾਂ ਦਾ ਢਾਂਚਾ ਸੀ ਉਹਦਾ ਖਤਮੇ ਕਰਤਾ, ਪਰ ਮੁਸਲਮਾਨਾਂ ਨੇ ਜਿੰਨਾ ਕੁ ਬਚਾਇਆ ਹੋਇਆ ਉਹਦੇ ਤੇ ਕਿੰਨਾ ਵੱਡਾ ਅਸੋਲਟ ਕਰ ਰਹੇ ਆ। ਤੇ ਦੂਜੇ ਪਾਸੇ ਜਿਹੜਾ ਉਹ ਸਿੱਖ ਰਾਜ ਜਦੋਂ ਹਜੇ ਦੁਨੀਆ ਦੇ ਵਿੱਚ ਫਰੀਡਮਸ ਦੀ ਇੰਨੀ ਗੱਲ ਤੁਰੀ ਵੀ ਨਾ ਸੀ, ਜਦੋਂ ਦੁਨੀਆ ਦੇ ਵਿੱਚ ਮਤਲਬ ਰਾਜਸ਼ਾਹੀਆਂ ਸੀ ਵੀ ਰਾਜਾ ਜਿਹੜਾ ਰਾਜੇ ਦਾ ਧਰਮ ਹੀ ਸਾਰਿਆਂ ਨੂੰ ਅਡੋਪਟ ਕਰਨਾ ਪੈਂਦਾ ਸੀ, ਉਹ ਜਿਹਾ ਸਮਾਂ ਸੀ। ਤਾਂ ਉਸ ਸਮੇਂ 'ਚ ਵੀ ਮਤਲਬ ਉਹ ਕਹਿ ਰਹੇ ਆ ਵੀ ਜਿਹੜੇ ਮੁਸਲਮਾਨ ਬੱਚੇ ਸੀ ਉਹਨਾਂ ਨੂੰ ਟੋਟਲ ਫਰੀਡਮ ਸੀ ਆਪਣੇ ਮੁਤਾਬਕ ਪੜ੍ਹਨ ਦੀ ਤੇ ਆਪਣੀ ਜ਼ਿੰਦਗੀ ਦੇ ਵਿੱਚ ਵਧਣ ਫੁੱਲਣ ਦੀ। ਤੇ ਉਹਨਾਂ ਦੇ ਜਿਹੜੇ ਮਦਰਸੇ ਸੀ ਉਹ ਬਿਨਾਂ ਕਿਸੇ ਸਰਕਾਰੀ ਦਖਲਅੰਦਾਜ਼ੀ ਤੋਂ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੇ ਸੀ। ਤਾਂ ਮਤਲਬ ਇਹ ਕਿਸੇ ਸਿੱਖ ਨੇ ਨਹੀਂ ਲਿਖਿਆ, ਇੱਕ ਬਾਹਰਲੇ ਤੀਜੇ ਕਿਸੇ ਧਰਮ ਦੇ ਬੰਦੇ ਦੀ ਜਿਹੜੀ ਓਬਜ਼ਰਵੇਸ਼ਨ ਆ ਉਸ ਰਾਜ ਬਾਰੇ ਉਹ ਸੀ। ਤਾਂ ਇਹ ਹੈ ਜੀ ਅਮਰਵੀਰ ਸਿੰਘ ਜੀ ਕਿ ਇੰਡੀਆ ਜਿਹੜਾ ਆ ਉਹ ਟੋਟਲੀ ਅਸੀਂ ਜੇ ਕਹਿਣਾ ਹੋਵੇ ਮਨੁੱਖੀ ਕਦਰਾਂ ਕੀਮਤਾਂ ਦੇ ਹਵਾਲੇ ਦੇ ਨਾਲ ਜਿਹੜਾ ਇੰਡੀਅਨ ਨੇਸ਼ਨ ਬਣਾਇਆ ਆ ਉਹ ਟੋਟਲੀ ਫੇਲ ਹੋਇਆ, ਜਿਹਦੇ 'ਚ ਤੁਸੀਂ ਜੈਨੋਸਾਈਡਸ ਤੋਂ ਲੈ ਕੇ ਮਤਲਬ ਫਿਜ਼ੀਕਲ ਅਸੋਲਟ ਤੋਂ ਲੈ ਕੇ ਲੋਕਾਂ ਦੇ ਆਈਡੈਂਟਿਟੀ ਜੈਨੋਸਾਈਡ ਤੱਕ ਮਤਲਬ ਜਿਹੜੇ ਅਮਲ ਆ ਉਹ ਚੱਲ ਰਹੇ ਆ ਤੇ ਅਸੀਂ ਉਹ ਲਗਾਤਾਰ ਦੇਖ ਰਹੇ ਆ। ਭਾਵੇਂ ਸੁਪਰੀਮ ਕੋਰਟ ਨੇ ਇੱਕ ਵਾਰ ਸਟੇ ਲਾਤੀ ਆ, ਪਰ ਇਹ ਉਹੀ ਆ ਕਿ ਜਿਵੇਂ ਅਸੀਂ ਕੱਲ੍ਹ ਗੱਲ ਕੀਤੀ ਸੀ ਕਿ ਕਿਸਾਨਾਂ ਦੀ ਐਡੀ ਵੱਡੀ ਲੜਾਈ ਤੋਂ ਬਾਅਦ ਮੋਦੀ ਸਰਕਾਰ ਨੂੰ ਇੱਕ ਵਾਰ ਕਹਿਣ ਲਈ ਝੁਕਣਾ ਪਿਆ ਕਿ ਹਾਂਜੀ ਅਸੀਂ ਇਹ ਜਿਹੜੇ ਕਾਨੂੰਨ ਆ ਉਹ ਰੱਦ ਕਰਦੇ ਆ, ਪਰ ਫਿਰ ਸਟੇਟ ਦੇ ਕੋਲ ਕਿਉਂਕਿ ਕੰਟਰੋਲ ਸਾਰਾ ਸਟੇਟ ਦੇ ਕੋਲ ਆ, ਤਾਂ ਇਹ ਬਾਰੇ ਕਹਿੰਦੇ ਆ ਵੀ ਅੱਜ ਦੀ ਮਾਡਰਨ ਸਟੇਟ ਤਾਂ ਇਹ ਵੀ ਤੈਅ ਕਰਦੀ ਹੈ ਕਿ ਲੋਕਾਂ ਨੇ ਸੁਪਨੇ ਕਿਹੋ ਜਿਹੇ ਲੈਣੇ, ਉਹ ਇੰਨਾ ਜ਼ਿਆਦਾ ਲੋਕਾਂ ਨੂੰ ਕੰਟਰੋਲ ਕਰਦੀ ਆ ਤੇ ਉਹਦੇ 'ਚ ਉਹਨਾਂ ਕੋਲ ਸਾਰੇ ਸਿਸਟਮ ਹੁੰਦੇ ਆ ਚੀਜ਼ਾਂ ਨੂੰ ਕਿਸੇ ਹੋਰ ਤਰੀਕੇ ਨਾਲ ਲਾਗੂ ਕਰਨ ਦੇ। ਕਿਸਾਨਾਂ ਦੇ ਉੱਤੇ ਉਹ ਬਿੱਲ ਲਾਗੂ ਕਰਨ ਤੋਂ ਲੈ ਕੇ ਤੇ ਜੇ ਅੱਜ ਸੁਪਰੀਮ ਕੋਰਟ ਨੇ ਰੋਕਤਾ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਹ ਇਹੋ ਜਿਹੀ ਜਿਹੜੀ ਗਵਰਨਮੈਂਟ ਆ ਆਰਡਰ ਜਦੋਂ ਜਾਰੀ ਕਰਦੀ ਆ ਵੀ 10,000 ਨਹੀਂ ਜੁਰਮਾਨਾ ਭਰੋ, ਜੇ ਨਹੀਂ ਤਾਂ ਸਾਡੇ ਨਾਲ ਮਤਲਬ ਜੇ ਤੁਸੀਂ ਸਰਟੀਫਾਈਡ ਨਹੀਂ ਹੋ ਸਾਡੇ ਸਰਕਾਰ ਦੇ ਨਾਲ, ਤਾਂ ਉਹ ਜਿਹੜੇ ਚੀਜ਼ਾਂ ਆ ਉਹ ਚੱਲ ਰਹੀਆਂ। ਤੇ ਜਿਹੜੇ ਫਿਰ ਮਦਰਸੇ ਸਰਕਾਰ ਦੇ ਨਾਲ ਸਰਟੀਫਾਈਡ ਆ ਉਹ ਬੜੀ ਘੱਟ ਗਿਣਤੀ ਦੇ ਵਿੱਚ ਆ ਜਿਹੜੇ ਰੈਕੋਗਨਾਈਜ਼ਡ ਹੈਗੇ ਆ, ਜਿਵੇਂ ਮੈਂ ਤੁਹਾਨੂੰ ਦੱਸਿਆ ਇਹ ਅੰਕੜੇ ਨੇ। ਤਾਂ ਇਹ ਆ ਵੀ ਹੁਣ ਮਤਲਬ ਜਿਹੜੀ ਫਰੀਡਮ ਰਿਲੀਜੀਅਸ ਫਰੀਡਮ ਆ ਉਹ ਤਾਂ ਹੁਣ ਕਹਿਣ ਦੀ ਗੱਲ ਆ, ਪਰ ਉਹ ਇੰਡੀਆ ਦੇ ਵਿੱਚ ਅਮਲਾਂ ਦੇ ਵਿੱਚ ਬਿਲਕੁਲ ਵੀ ਨਹੀਂ ਹੈ। ਬਿਲਕੁਲ, ਜਿਹੜੀ ਇਹ ਗੱਲ ਹੈਗੀ ਅਸੀਂ ਦੇਖਦੇ ਹਾਂ ਜਿਵੇਂ ਤੁਸੀਂ ਫਿਰ ਵੀ ਕੀਤਾ ਆ, ਇਹ ਗੱਲ ਐਜੂਕੇਸ਼ਨ ਪਾਲਿਸੀ ਨੂੰ ਕਿਵੇਂ ਇਹਨਾਂ ਨੇ ਕੰਟਰੋਲ ਦੇ ਵਿੱਚ ਲੈਣਾ ਤੇ ਉਹਦੇ ਤੋਂ ਵੱਧ ਕੇ ਕਿਵੇਂ ਮਤਲਬ ਮਾਈਨੋਰਿਟੀਜ਼ ਦੇ ਉੱਤੇ ਤੇ ਆਪਣੀ ਸਾਰੀ ਆਪਣਾ ਜਿਹੜਾ ਗਲਬਾ ਬਣਾਇਆ ਹੋਇਆ ਉਹਨੂੰ ਬਰਕਰਾਰ ਰੱਖਣਾ ਤੇ ਉਹਨੂੰ ਹੋਰ ਮਜ਼ਬੂਤ ਕਰਨਾ। ਇਵੈਂਚੁਅਲੀ ਗੱਲ ਇਹ ਉੱਥੇ ਆ ਕੇ ਮੁੱਕਦੀ ਹੈ ਤੇ ਉੱਥੇ ਆ ਕੇ ਫਿਰ ਉਹੀ ਨੀਤੀ ਆ ਜਾਂਦੀ ਹੈ ਜਿਹੜੀ RSS ਵੱਲੋਂ ਹਿੰਦੂਤਵਾਦੀ ਆਈਡੀਓਲੋਜੀ ਦੇ ਥੱਲੇ ਹਿੰਦੁਸਤਾਨ ਦੀ ਜਿਹੜੀ ਨੀਤੀ ਹੈ ਉਹ ਲਾਗੂ ਕੀਤੀ ਜਾ ਰਹੀ ਹੈ। ਸੋ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਤੇ ਸਾਡੇ ਦਰਸ਼ਕਾਂ ਲਈ ਵੀ ਇਹ ਗੱਲ ਸਮਝਣੀ ਜ਼ਰੂਰੀ ਹੈ ਵੀ ਇਹ ਗੱਲ ਇਕੱਲੀ ਮੁਸਲਮਾਨਾਂ ਦੇ ਲਈ ਨਹੀਂ, ਇਹ ਸਿੱਖਾਂ ਦੇ ਲਈ ਵੀ ਬੜੀ ਖਤਰਨਾਕ ਗੱਲ ਹੈਗੀ ਹੈ। ਜਦੋਂ ਅਸੀਂ ਪਾਲਿਸੀ ਦੇ ਐਂਗਲ ਤੋਂ ਇਹਨੂੰ ਦੇਖਦੇ ਹਾਂ, ਸਿੱਖਾਂ ਨੂੰ ਵੀ ਇਸੇ ਦੇ ਥੱਲੇ ਟਾਰਗੇਟ ਕੀਤਾ ਗਿਆ ਆ। ਅਸੀਂ ਵੀ ਜਦੋਂ ਪੰਜਾਬ ਦੇ ਵਿੱਚ ਦੇਖਦੇ ਹਾਂ ਪੰਜਾਬੀ ਲੈਂਗੁਏਜ ਨੂੰ ਕਿਵੇਂ ਨਕਾਰਿਆ ਜਾ ਰਿਹਾ ਹੈ, ਕਿਵੇਂ ਹਿੰਦੀ ਨੂੰ ਤੇ ਇੰਗਲਿਸ਼ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ। ਤੇ ਅੱਜ ਆਪਣੀ ਜਦੋਂ ਅਸੀਂ ਪੰਜਾਬ ਦੇ ਵਿੱਚ ਜਾ ਕੇ ਦੇਖਦੇ ਹਾਂ, ਹੁਣ ਤੇ ਸ਼ਹਿਰਾਂ ਦੀ ਗੱਲ ਛੱਡ ਕੇ ਪਿੰਡਾਂ ਦੇ ਵਿੱਚ ਵੀ ਇਸ ਕਿਸਮ ਦੀ ਸਿਚੁਏਸ਼ਨ ਬਣ ਗਈ ਹੈ ਵੀ ਸਾਡੇ ਆਪਣੇ ਲੋਕ ਇਸ ਕਿਸਮ ਦੇ ਇਨਫੀਰੀਅਰਿਟੀ ਕੰਪਲੈਕਸ ਦਾ ਸ਼ਿਕਾਰ ਹੋ ਰਹੇ ਆ
ਕਿ ਉਹ ਪੰਜਾਬੀ ਨੂੰ ਜਦੋਂ ਪੰਜਾਬੀ ਬੋਲਦੇ ਆ ਜਾਂ ਆਪ ਕਿਸੇ ਨਾਲ ਪੰਜਾਬੀ 'ਚ ਗੱਲ ਕਰਦੇ ਆ ਤੇ ਉਹ ਐਂ ਸਮਝਦੇ ਆ ਵੀ ਜਿਵੇਂ ਅਸੀਂ ਅਨਪੜ੍ਹ ਕਿਸਮ ਦੇ ਲੋਕ ਹੈਗੇ ਆ ਜਾਂ ਅਸੀਂ ਅਨਪੜ੍ਹਤਾ ਦੇ ਵਿੱਚ ਆ ਰਹੇ ਆ। ਜੇ ਅਸੀਂ ਇੰਗਲਿਸ਼ ਬੋਲ ਰਹੇ ਆ ਜਾਂ ਅਸੀਂ ਹਿੰਦੀ ਦੇ ਵਿੱਚ ਜਿਹੜੀ ਗੱਲਬਾਤ ਹੈ ਉਹ ਕਰ ਰਹੇ ਆ ਤੇ ਅਸੀਂ ਇੱਕ ਆਪਣੇ ਆਪ ਨੂੰ ਐਲੀਟ ਵਰਗ ਸਮਝ ਕੇ ਅਸੀਂ ਕੋਈ ਜਿਵੇਂ ਉੱਤੋਂ ਉਤਰੇ ਹੁੰਨੇ ਆ, ਇਸ ਕਿਸਮ ਦਾ ਇੱਕ ਮਾਈਂਡਸੈਟ ਪੈਦਾ ਕਰ ਦਿੱਤਾ ਗਿਆ ਆ। ਰੈਦਰ ਹੁਣ ਪੈਦਾ ਨਹੀਂ ਕੀਤਾ ਗਿਆ, ਹੁਣ ਤੇ ਮਤਲਬ ਬੜੇ ਵੱਡੇ ਲੈਵਲ ਦੇ ਉੱਤੇ ਉਹ ਚੀਜ਼ ਉਹ ਮਾਈਂਡਸੈਟ ਐਗਜ਼ਿਸਟ ਕਰ ਰਿਹਾ। ਸੋ ਇਹ ਗੱਲ ਉੱਥੇ ਜਾ ਕੇ ਜੁੜਦੀ ਹੈ। ਸੋ ਗੱਲ ਜਦੋਂ ਇਤਿਹਾਸਕ ਹਵਾਲਿਆਂ ਨਾਲ ਅਸੀਂ ਦੇਖਦੇ ਹਾਂ ਤੇ ਇਹ ਆਜ਼ਾਦੀ ਦੇ ਟਾਈਮ ਦੇ ਉੱਤੇ ਜਦੋਂ ਭਾਰਤ ਆਜ਼ਾਦ ਹੋਇਆ ਉਸ ਟਾਈਮ ਦੇ ਉੱਤੇ ਵੀ ਮਤਲਬ ਇਹ ਸਿਆਣਿਆਂ ਵੱਲੋਂ ਇਹ ਗੱਲਾਂ ਕਹੀਆਂ ਜਾ ਰਹੀਆਂ ਸੀ ਜਾਂ ਇਹ ਦੇਖਿਆ ਜਾ ਰਿਹਾ ਸੀ ਕਿ ਜਿਹੜੀਆਂ ਘੱਟ ਗਿਣਤੀਆਂ ਨੇ, ਜਿਸ ਕਿਸਮ ਦਾ ਸਿਸਟਮ ਕ੍ਰੀਏਟ ਹੋਣਾ, ਤੁਹਾਨੂੰ ਪੈਰ ਪੈਰ ਦੇ ਉੱਤੇ ਜਿਹੜੀ ਆਪਣਾ ਨੈਸ਼ਨਲਿਜ਼ਮ ਹੈ ਜਾਂ ਤੁਸੀਂ ਭਾਰਤ ਦੇ ਵਸਨੀਕ ਹੁੰਦਿਆਂ ਇੱਥੋਂ ਦੀ ਵੱਡ ਗਿਣਤੀ ਦੇ ਨਾਲ ਤੁਹਾਨੂੰ ਆਪਣੀ ਲਾਇਲਟੀ ਦਾ ਸਬੂਤ ਦੇਣਾ ਪਊਗਾ। ਉਹੀ ਹਾਲਾਤ ਅੱਜ ਬਣੇ ਹੋਏ ਆ ਕਿ ਤੁਸੀਂ ਪੈਰ ਪੈਰ ਤੇ ਕਦਮ ਕਦਮ ਦੇ ਉੱਤੇ ਤੁਸੀਂ ਪ੍ਰੂਵ ਕਰਨ ਲੱਗੇ ਹੁੰਦੇ ਹੋ ਕਿ ਜੀ ਤੁਸੀਂ ਨੈਸ਼ਨਲਿਸਟ ਹੈਗੇ ਹੋ, ਤੁਸੀਂ ਇੰਡੀਅਨ ਨੈਸ਼ਨਲਿਸਟ ਹੈਗੇ ਹੋ। ਉਹੀ ਜਿਹੜੇ ਲੋਕ ਅੱਜ ਵੀ ਇੰਡੀਅਨ ਮਾਈਂਡਸੈਟ ਦੇ ਥੱਲੇ ਜਾਂ ਇੰਡੀਅਨ ਵਰਜ਼ਨ ਦੇ ਥੱਲੇ ਚੱਲ ਰਹੇ ਆ, ਉਹ ਜਿੱਥੇ ਮਾਣ ਮਹਿਸੂਸ ਕਰਦੇ ਆ ਭਾਰਤੀ ਮੁੱਖਧਾਰਾ ਦੇ ਵਿੱਚ ਰਹਿੰਦਿਆਂ ਹੋਇਆਂ, ਉਹ ਨਾਲ ਹੀ ਨਾਲ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਵੀ ਨਹੀਂ ਹੁੰਦਾ ਕਿ ਅਸੀਂ ਪੈਰ ਪੈਰ ਦੇ ਉੱਤੇ ਅਸੀਂ ਇਹ ਚੀਜ਼ ਉਹ ਵੱਧ ਕੇ ਪ੍ਰੂਵ ਕਰਦੇ ਆ। ਜਦੋਂ ਕੋਈ ਇਸ ਕਿਸਮ ਦੀ ਗੱਲ ਹੁੰਦੀ ਆ, ਉਹ ਮੁਸਲਮਾਨਾਂ ਨੂੰ ਗਾਲਾਂ ਕੱਢਦੇ ਆ, ਸਿੱਖਾਂ ਨੂੰ ਗਾਲਾਂ ਕੱਢਦੇ ਆ ਜਾਂ ਐਂਟੀ ਨੈਸ਼ਨਲ ਤੋਂ ਲੈ ਕੇ ਅੱਤਵਾਦੀ ਤੱਕ ਗਰਦਾਉਂਦੇ ਆ। ਉਹ ਉਹੀ ਹੁੰਦਾ ਵੀ ਉਹ ਵੱਡ ਗਿਣਤੀ ਨੂੰ ਦੱਸ ਰਹੇ ਹੁੰਦੇ ਆ ਵੀ ਜੀ ਅਸੀਂ ਤੁਹਾਡੇ ਲਾਇਲ ਆ, ਅਸੀਂ ਇਹਨਾਂ ਦੇ ਨਾਲ ਨਹੀਂ ਹੈਗੇ। ਸੋ ਇਸ ਕਿਸਮ ਦਾ ਜਿਹੜਾ ਮਾਈਂਡਸੈਟ ਹੈ ਉਹ ਬੜੇ ਵੱਡੇ ਲੈਵਲ ਦੇ ਉੱਤੇ ਇਸ ਵਕਤ ਐਗਜ਼ਿਸਟ ਕਰ ਰਿਹਾ ਹੈ ਤੇ ਸਾਡੇ ਲੋਕਾਂ ਨੂੰ ਸਾਨੂੰ ਇਸ ਸਾਰੇ ਨੂੰ ਪਛਾਣਨ ਦੀ ਲੋੜ ਹੈ, ਸਮਝਣ ਦੀ ਲੋੜ ਹੈ ਤੇ ਇਹ ਦੇਖਣ ਦੀ ਲੋੜ ਹੈ ਕਿ ਇਹ ਗੱਲ ਇਵੈਂਚੁਅਲੀ ਆ ਕਿੱਥੋਂ ਰਹੀ ਹੈ ਤੇ ਕਿੰਨਾ ਸੂਖਮ ਤੇ ਸੂਖਮ ਢੰਗਾਂ ਦੇ ਨਾਲ ਇੱਕ ਬੜੀ ਫਾਈਨੈਸ ਦੇ ਨਾਲ ਸਾਡੇ ਮਾਈਂਡ ਨੂੰ ਕੰਟਰੋਲ ਕੀਤਾ ਜਾ ਰਿਹਾ ਹੈ। ਸਾਨੂੰ ਸਾਡੇ ਵਿਰਸੇ ਨਾਲੋਂ, ਸਾਡੇ ਸੱਭਿਆਚਾਰ ਨਾਲੋਂ, ਸਾਡੇ ਧਰਮ ਨਾਲੋਂ, ਸਾਡੀ ਬੋਲੀ ਨਾਲੋਂ ਤੋੜਿਆ ਜਾ ਰਿਹਾ ਹੈ। ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਉਹ ਸਮਝਣ ਦੀ ਲੋੜ ਹੈਗੀ ਹੈ।